साहब, भारत ने दरियाए चिनाब के उत्ते पन बिजली मनसूबे की मंजूरी दे दी है और मुसलसल जो पाकिस्तान नूं पानी बंद करने दी जिहड़ियां धमकियां ने वो देंदा रहिंदा है कि 9 मई तो बाद भारत दे विच जिहड़ा ना वो इन्नी हिम्मत हैगी कि पाकिस्तान दा पानी बंद कर सकेगा? क्योंकि पाकिस्तान नूं मैं लगातार आवाम नूं, सरकार नूं ते उन्हां दी आर्मी नूं, फील्ड मार्शल मुनीर नूं मैं लगातार यह सुनेहा पहुंचा रहा कि वेले दी नमाज ते कवेले दियां टक्करां। अज तुहाडे कोल मौका है, प्रेजिडेंट ट्रंप जिहड़ा है वो तुहाडे नाल बिल्कुल एकजुट है, उसका फायदा तुसीं ये चुकना है कि पंजाब जिहड़ा कि भारत के कब्जे च है, सिखां दी खालिस्तान रेफरेंडम जिहड़ी मुहिम चल रही है उसदा साथ दिओ ते जे हमला भी करना है डिफेंसिवली तां भी असीं तुहाडे नाल खड़े हां। पाकिस्तान दी होंद नूं बचाना है, पाकिस्तान दे पाणियां नूं बचाना है, पाकिस्तान च मुसलमान नूं बचाना है ते तुहानूं हिंदुस्तान दे टुकड़े करने पैणे है, नहीं ते होंद नूं खतरा रहना है। ये तुसीं अज समझ लो जां अपना एक हिस्सा जिवें बांग्लादेश इन्हां ने तोड़िया सी, हुण सिंध ते नज़र है। मेरा सवाल पाकिस्तान नूं है, तुहाडी किस चीज़ ते नज़र है? की तुसीं खालिस्तान दा रेफरेंडम दा साथ देण नूं तैयार हो? सीधा जवाब है 2026 तक असीं वेट करांगे, जवाब तुसीं लैके दिओ। अच्छा, बिल्कुल सही। अच्छा पनूर साहब, जिहड़ा ये ट्रंप लैंड दा जिहड़ा तुसीं तजवीज़ पेश कीती है, ये ट्रंप लैंड मनसूबा सिर्फ और सिर्फ मसीही बिरादरी वास्ते होएगा या दीगर होर अकलीतां भी इहदे विच शामिल हो सकदियां ने? देखो तुसीं एक गल मन के चलनी है, इतिहासिक तौर ते जिन्नियां भी क्रिश्चियन कंट्रीज है जिहदे च आके चाहे मुसलमान वसिया, अमेरिका लै लो, चाहे सिख नूं उन्हें रिफ्यूजी दिता है, कैनेडा लै लो, डेनमार्क लै लो, स्वीडन लै लो, स्विट्जरलैंड लै लो, मैं तुहानूं गिनाने शुरू कर दियांगा। ਉਹਦੇ ਵਿੱਚ हर धर्म की ਜਿਹੜੀ ਆ फ्रीडम ऑफ बिलीफ ਤੇ फ्रीडम ऑफ रिलीजन की आज़ादी ਹੁੰਦੀ ਹੈ। इदां ही क्रिश्चियन लैंड ਜਿਹੜਾ ट्रंप लैंड बनेगा, चाहे मेजॉरिटी क्रिश्चियन मुल्क होएगा पर उत्थे सिख, मुसलमान ते चाहे उत्थे रहंदे हिंदू, ਉਹਨਾਂ ਦੇ ਉੱਤੇ कोई भी उंगल नहीं चक सकेगा। पाकिस्तान जिंदाबाद, खालिस्तान। अच्छा पनूर साहब, ਜਿਹੜੇ दूसरे मुजाहिब ਦੇ ਨਾਲ जुड़े हुए लोग ने ਉਹਨਾਂ ਦੇ ਉੱਤੇ ਜ਼ੁਲਮ ਕਰਨਾ ਇੱਕ ਸਮਝ ਲਓ ਕਿ ਮੋਦੀ ਸਰਕਾਰ ਦੀ ਪਾਲਿਸੀ ਬਣ ਚੁੱਕੀ ਹੈ। ਇਹ ਭਾਰਤ ਦੀ ਰਿਆਸਤੀ ਪਾਲਿਸੀ ਹੈ ਕਿਉਂਕਿ ਮਨਮੋਹਨ ਸਿੰਘ ਵੀ ਭਾਰਤ ਦੇ ਵਜ਼ੀਰ ਆਜ਼ਮ ਜਿਹੜੇ ਨੇ ਨਾ ਉਹ ਰਹੇ ਨੇ, ਉਹਨਾਂ ਨੇ ਸਿੱਖਾਂ ਨੂੰ ਉਹਨਾਂ ਦੇ ਹਕੂਕ ਜਿਹੜੇ ਨੇ ਉਹ ਕਿਉਂ ਨਹੀਂ ਦਿਵਾਏ? ਇਹ ਇਕੱਲਾ ਦੇਖੋ ਮੋਦੀ ਦਾ ਮਸਲਾ ਨਹੀਂ ਹੈ, ਇਹ ਪੂਰੇ ਹਿੰਦੁਸਤਾਨ ਦਾ ਤੇ ਉਹਨਾਂ ਦੇ ਸੰਵਿਧਾਨ ਦਾ ਮਸਲਾ ਹੈ। ਤੁਸੀਂ ਅੱਜ ਜਿਹੜਾ ਉਹਦਾ ਚਿਹਰਾ ਜਿਹੜਾ ਖੂਨੀ ਹੈ ਉਹ ਮੋਦੀ ਹੈ, ਪਿਛਲੇ ਸਮੇਂ 'ਚ ਉਹੀ ਖੂਨੀ ਚਿਹਰਾ ਮਨਮੋਹਨ ਸੀ ਜਿਸ ਦੇ ਉੱਤੇ ਦਸਤਾਰ ਵੀ ਸਜਾਈ ਹੋਈ ਸੀ ਉਸਨੇ। ਉਸ ਤੋਂ ਪਹਿਲਾਂ ਖੂਨੀ ਚਿਹਰਾ ਜਿਹੜਾ ਹੈ ਉਹ ਰਾਜੀਵ ਗਾਂਧੀ ਸੀ, ਉਸ ਤੋਂ ਪਹਿਲਾਂ ਇੰਦਰਾ ਗਾਂਧੀ ਸੀ। ਇਹ ਹਿੰਦੁਸਤਾਨ ਦਾ ਮਸਲਾ ਹੈ। ਜਿਹੜੀ ਸਿੰਘ ਨਹੀਂ ਉਹਨੂੰ ਤੁਸੀਂ ਲਗਾ ਸਕਦੇ ਨਾਲ, ਕਿਉਂਕਿ ਉਹ ਪ੍ਰਾਈਮ ਮਿਨਿਸਟਰ ਹੈ ਜਿਨਨੇ ਸਿੱਖਾਂ ਦੀ ਨਸਲਕੁਸ਼ੀ ਪੰਜਾਬ ਦੇ ਵਿੱਚ ਕਰਵਾਉਣ ਵਾਸਤੇ ਜਿਹੜਾ ਹੈ 11,000 ਕਰੋੜ ਰੁਪਈਆ 1991 ਦੇ ਵਿੱਚ ਜਦੋਂ ਇਹ ਫਾਈਨੈਂਸ ਮਿਨਿਸਟਰ ਸੀ, ਪ੍ਰਾਈਮ ਮਿਨਿਸਟਰ ਨਰਸਿਮਹਾ ਰਾਓ ਸੀ, ਇਹਨੇ 11,000 ਕਰੋੜ ਜਿਹੜਾ ਹੈ ਉਹ ਸਿੱਖਾਂ ਦੀ ਕਤਲੋਗਾਰਤ ਨਸਲਕੁਸ਼ੀ ਕਰਾਉਣ ਵਾਸਤੇ ਪੰਜਾਬ ਦੇ ਵਿੱਚ ਭਾਰਤੀ ਫੌਜਾਂ ਨੂੰ ਤੇ ਸਿਕਿਉਰਿਟੀ ਫੋਰਸਿਸ ਨੂੰ ਇਨਾਮ ਵਜੋਂ ਐਜ਼ ਏ ਬਜਟ ਦਿੱਤਾ ਸੀ। 1994 ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਾ ਕੇ ਜਿੱਥੇ ਐਮਨੈਸਟੀ ਇੰਟਰਨੈਸ਼ਨਲ ਦੁਨੀਆ ਦੀਆਂ ਸਾਰੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਕਹਿ ਰਹੀਆਂ ਸੀ ਵੀ ਸਿੱਖਾਂ ਦੀ ਜੈਨੋਸਾਈਡ ਹੋ ਰਹੀ ਹੈ, ਟਾਰਚਰ ਹੋ ਰਿਹਾ, ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋ ਰਹੀਆਂ, ਇਹਨੇ ਰਿਪੋਰਟ ਦਿੱਤੀ ਸੀ ਸਿੱਖ ਜਿਹੜਾ ਅੱਤਵਾਦੀ ਹੈ ਤੇ ਜਿਹੜੇ ਮਾਰੇ ਜਾਂਦੇ ਪਏ ਆ ਉਹ ਅੱਤਵਾਦੀ ਹੈ, ਕਿਸੇ ਆਮ ਸਿੱਖ ਨੂੰ ਕੁਝ ਨਹੀਂ ਕਿਹਾ ਜਾਂਦਾ। ਸੋ ਇਹਨੇ ਸਿਰਫ ਕਵਰ ਅਪ ਨਹੀਂ ਕੀਤਾ, ਹੀ ਇਜ਼ ਰਿਸਪਾਂਸਿਬਲ ਫॉर ਦੀ ਜੈਨੋਸਾਈਡਲ ਅਟੈਕਸ ਔਨ ਪੰਜਾਬ ਐਂਡ ਮੇਕਿੰਗ ਏ ਪੰਜਾਬ ਦਾ ਕਿਲਿੰਗ ਫੀਲਡਸ ਆਫ ਦਾ ਸਿੱਖਸ। ਧਰਮ ਨਹੀਂ ਇਹਨਾਂ ਦਾ ਹੁੰਦਾ, ਜਿਹੜਾ ਵੀ ਰਾਜਨੀਤੀ ਦੇ ਵਿੱਚ ਆਉਂਦਾ ਉਹਦਾ ਕੋਈ ਧਰਮ ਆਪਣਾ ਨਹੀਂ ਹੁੰਦਾ। ਅੱਛਾ, ਇਹ ਜਿਹੜਾ ਤੁਸੀਂ ਸ਼ਮਾਲ ਮਸ਼ਰਕੀ ਭਾਰਤ ਦੇ ਵਿੱਚ ਟਰੰਪ ਲੈਂਡ ਦੀ ਜਿਹੜੀ ਤਜਵੀਜ਼ ਹੈ ਉਹ ਪੇਸ਼ ਕੀਤੀ ਹੈ, ਇਹਦਾ ਮਕਸਦ ਕੀ ਹੈ ਬੇਸਿਕਲੀ, ਔਰ ਰਿਆਸਤ ਜਿਹੜੀ ਹੈ ਉਹ ਕਿਸ ਤਰ੍ਹਾਂ ਮਸੀਹੀ ਬਰਾਦਰੀ ਨੂੰ ਮਹਿਫੂਜ਼ ਪਨਾਹਗਾਹ ਜਿਹਨਾਂ ਨੂੰ ਬਣਾ ਕੇ ਦੇ ਸਕਦੀ ਹੈ? ਪ੍ਰੈਜ਼ੀਡੈਂਟ ਟਰੰਪ ਹੈ, ਔਰ ਜੇ ਤੁਸੀਂ ਉਹਨਾਂ ਦੀ ਮੈਗਾ ਜਿਹੜੀ ਮੂਵਮੈਂਟ ਆ ਉਹ ਦੇਖੋਗੇ, ਉਹ ਕਹਿੰਦੇ ਜੀ ਅਸੀਂ ਜਿਹੜੇ ਕ੍ਰਿਸਚੈਨਿਟੀ ਹੈ ਜਾਂ ਕ੍ਰਿਸਚੀਅਨਸ ਹੈ ਤੇ ਜਿਹੜੀ ਬਾਈਬਲ ਹੈ ਉਹਦੇ ਪ੍ਰਿੰਸੀਪਲ ਤੇ ਚੱਲਦੇ ਆ ਤੇ ਕ੍ਰਿਸਚੀਅਨਸ ਤੇ ਜਿੱਥੇ ਜਿੱਥੇ ਹਮਲੇ ਹੋ ਰਹੇ ਅਸੀਂ ਰੋਕਣੇ ਆ। ਜੇ ਤੁਸੀਂ ਉਹ 7 ਸਿਸਟਰਸ ਦੇਖੋਗੇ ਸਟੇਟਸ ਜਿਹੜੀਆਂ ਮੈਂ ਇਹਦੇ ਵਿੱਚ ਪਾਈਆਂ, ਜਿਹੜੀ ਨਾਗਾਲੈਂਡ ਤੋਂ ਸ਼ੁਰੂ ਹੁੰਦੀ ਹੈ, ਮਿਜ਼ੋਰਮ ਹੈ, ਤ੍ਰਿਪੁਰਾ ਹੈ, ਮੇਘਾਲਿਆ ਹੈ, ਇਹ ਸਾਰੀਆਂ
ਕ੍ਰਿਸਚੀਅਨ ਮੈਜੋਰਟੀ ਸਟੇਟਸ ਹੈ, ਇੱਕੋ ਇੱਕ ਇਹ ਹਿੱਸਾ ਹੈ ਤੇ ਥੋੜਾ ਜਿਹਾ ਹਿੱਸਾ ਆਸਾਮ ਦਾ ਜਿਹਦੇ ਚ ਮੈਜੋਰਟੀ ਕ੍ਰਿਸਚੀਅਨਸ ਹੈ। ਮਨੀਪੁਰ ਦੇ ਵਿੱਚ 700 ਤੋਂ ਵੱਧ ਜਿਹੜੇ ਚਰਚ ਹੈ ਪਿਛਲੇ 2 ਸਾਲਾਂ 3 ਸਾਲਾਂ ਦੇ ਵਿੱਚ ਜਿਹੜੇ ਅੱਗ ਦੇ ਫੂਕ ਦਿੱਤੇ ਗਏ ਆ। ਉੱਥੇ ਜਿਹੜੇ ਪੈਸਟਰਸ ਹੈ, ਨਨਸ ਹੈ, ਉਹਨਾਂ ਦੇ ਰੇਪ ਹੋਏ ਆ ਤੇ ਉਹਦੇ ਚ ਹਿੰਦੁਸਤਾਨ ਚ ਅੱਜ ਜੇ ਤੁਸੀਂ ਬਾਈਬਲ ਨੂੰ ਸ਼ੇਅਰ ਕਰੋ ਉਹ ਕ੍ਰਾਈਮ ਹੈ। ਯੂ ਕੈਨ ਨਾਟ ਸ਼ੇਅਰ ਅ ਬਾਈਬਲ ਇਨ ਮੋਦੀਜ਼ ਇੰਡੀਆ। ਔਰ ਉੱਥੇ ਲਗਾਤਾਰ ਕਿਹਾ ਜਾਂਦਾ ਬਾਈਬਲ ਇਜ਼ ਨਾਟ ਆਵਰਸ ਇਜ਼ ਰਾਮ। ਸੋ ਇਸ ਕਰਕੇ ਜਿਹੜੀ ਉਹ ਪੂਰੀ ਸਟੇਟ ਹੈ 6 ਜਿਹਦੇ ਚ ਕ੍ਰਿਸਚੀਅਨ ਮੈਜੋਰਟੀ ਹੈ ਮੋਸਟਲੀ ਹਿੱਸਿਆਂ ਦੇ ਵਿੱਚ, ਸਪੈਸ਼ਲੀ ਜਿਹੜੇ 5 ਸਟੇਟਾਂ ਉਹਨਾਂ ਨੂੰ ਕਿਹਾ ਗਿਆ ਵੀ ਇਹ ਕ੍ਰਿਸਚੀਅਨ ਲੈਂਡ ਬਣੇਗੀ। ਔਰ ਟਰੰਪ ਲੈਂਡ ਦਾ ਨਾਮ ਤਾਂ ਦਿੱਤਾ ਗਿਆ ਕਿਉਂਕਿ ਟਰੰਪ ਜਿਹੜਾ ਹੈ ਇਸ ਵਕਤ ਵਾਲੀ ਵਾਰਸ ਹੈ ਕ੍ਰਿਸਚੀਅਨਸ ਦਾ ਤੇ ਉਹ ਕਹਿ ਰਿਹਾ ਕਿ ਮੈਂ ਉਹਨਾਂ ਨੂੰ ਬਚਾਵਾਂਗਾ। ਸੋ ਉਹਨਾਂ ਤੱਕ ਅਸੀਂ ਇਹ ਸੁਨੇਹਾ ਲਗਾਇਆ ਤਾਂ ਸਿੱਧੋ ਸਿੱਧੀ ਕਿ ਉਹ ਆਪਾਂ ਨੂੰ ਜਵਾਬ ਦੇਣ ਲੱਗ ਜਾਣਗੇ। ਪਰ ਇਹ ਤੁਹਾਡੀ ਇੱਕ ਜਦੋਂ ਕੋਈ ਵੀ ਰੈਵੋਲੂਸ਼ਨ ਲੈ ਕੇ ਆਣਾ ਹੈ, ਕੋਈ ਵੀ ਮੂਵਮੈਂਟ ਚਲਾਣੀ ਹੈ ਤੇ ਉਹਦੀ ਕੋਈ ਨਾ ਕੋਈ ਜਿਹੜੀ ਹੈ ਚੰਗਿਆੜੀ ਪਹਿਲਾਂ ਲੱਗਦੀ ਹੈ। ਕੁੱਲ ਲੱਗ ਚੁੱਕਾ ਹੈ ਮੇਰੇ ਕੋਲੋਂ ਮਿਜ਼ੋਰਮ ਆਪਣੇ ਤ੍ਰਿਪੁਰਾ ਤੋਂ ਤੇ ਨਾਗਾਲੈਂਡ ਤੋਂ, ਮਿਜ਼ੋਰਮ ਤੋਂ, ਮੇਘਾਲਿਆ ਤੋਂ ਮੇਰੇ ਕੋਲ ਸੈਂਕੜੇ ਕਾਲਾਂ ਤੇ ਸੈਂਕੜੇ ਈਵਨ ਉਹਨਾਂ ਦੇ ਜਰਨਲਿਸਟ ਜਿਹੜੇ ਹੈ ਉਹ ਮੈਨੂੰ ਸੰਪਰਕ ਕੀਤਾ ਉਹਨਾਂ ਨੇ ਕਿ ਇਹ ਬਹੁਤ ਜ਼ਿਆਦਾ ਡਿਊ ਸੀ, ਕਿਸੇ 'ਚ ਹਿੰਮਤ ਨਹੀਂ ਸੀ ਪੈ ਰਹੀ ਤੇ ਤੁਹਾਡਾ ਥੈਂਕ ਯੂ ਵੈਰੀ ਮੱਚ। ਜਿਵੇਂ ਅਸੀਂ 250 ਮਿਲੀਅਨ ਜਿਹੜਾ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਗੁਲਾਮ ਹੈ ਉਹਨਾਂ ਲਈ ਉਰਦਿਸਤਾਨ ਅਸੀਂ ਬੋਲਿਆ ਤੇ ਉਹ ਹੌਲੀ ਹੌਲੀ ਹੁਣ ਚੱਲਦਾ ਪਿਆ। ਉਦਾਂ ही ये क्रिश्चियन लैंड जिसका नाम ਅਸੀਂ ट्रंप लैंड ਦਿੱਤਾ ਇਹ ਵੀ ਚੱਲੇਗਾ। अच्छा पोनू साहब, एक चीज के मुसलमाना ਦੇ ਉੱਤੇ ਤਾਂ ਜ਼ੁਲਮ ਜਿਹੜਾ ਨਾ ਇੰਤਹਾਈ ਕਰ ਦਿੱਤੀ ਹੈ। ਪਿਛਲੇ ਦਿਨੋਂ ਜਿਹੜਾ ਵਾਕਿਆ ਹੋਇਆ ਇੱਕ ਤਕਰੀਬ ਦੇ ਵਿੱਚ ਵਜ਼ੀਰ ਆਲਾ ਜਿਹੜਾ ਉਹ ਨਿਤਿਸ਼ ਕੁਮਾਰ ਹੈ ਉਹਨੇ ਇੱਕ ਮੁਸਲਮਾਨ ਡਾਕਟਰ ਦਾ ਜਿਹੜਾ ਨਕਾਬ ਹੈ ਉਹ ਖਿੱਚਿਆ। ਇਹਦੇ ਉੱਤੇ ਤੁਸੀਂ ਕੀ ਕਹੋਗੇ? ਦੇਖੋ ਇਹਦੇ ਚ ਇਦਾਂ ਵਾ ਕਿ ਜਦੋਂ ਕੋਈ ਇਸ ਹੱਦ ਤੱਕ ਪਹੁੰਚ ਜਾਂਦਾ ਹੈ ਕਿ ਤੁਹਾਡੀ ਧੀ ਭੈਣ ਦੀ ਇੱਜ਼ਤ ਤੇ ਹੱਥ ਜਦੋਂ ਰੱਖ ਦੇਵੇ ਨਾ ਕੋਈ ਤੇ ਫਿਰ ਉਹ ਮਸਲਾ ਗੱਲਾਂ ਦੇ ਨਾਲ, ਸਟੇਟਮੈਂਟਾਂ ਦੇ ਨਾਲ ਨਹੀਂ ਜੇ ਮੁੱਕਦਾ। ਤੁਸੀਂ ਉਸ ਨੂੰ 100 ਕੰਡੈਮ ਕਰ ਲਓ ਤੇ ਤੁਸੀਂ ਉਹਨੂੰ 1000 ਕੰਡੈਮ ਕਰ ਲਓ। ਇਹਦੇ 'ਚ ਮੈਂ ਤੁਹਾਨੂੰ ਤੁਹਾਡੇ ਕੁਰਾਨ ਦੇ ਵਿੱਚ ਲਿਖੀ ਜਿਹੜੀ ਗੱਲ ਹੈ ਪੰਜਾਬੀ 'ਚ ਦੱਸ ਦਾਂਗਾ ਕਿ ਜੇ ਤੁਹਾਡੇ ਵੱਲ ਕੋਈ ਉਂਗਲ ਚੁੱਕਦਾ ਹੈ, ਤੁਹਾਡੇ ਧਰਮ ਤੇ ਉਂਗਲ ਚੁੱਕਦਾ ਹੈ ਤੇ ਉਸ ਹੱਥ ਤੇ ਉਂਗਲ ਦਾ ਅੰਜਾਮ ਕੀ ਹੋਣਾ ਚਾਹੀਦਾ, ਇਸ ਦਾ ਜਵਾਬ ਇਹੀ ਹੈ।